कि there are 500 projects including Afghanistan parliament in which India has made serious investments. We asked what was the government's plan to secure this investment, but Mr. Jaishankar did not give us a credible reply, one of the opposition members said. India condemns bomb attack near Kabul airport. समझ आ सकता है कि भाई हर एक ने किया दुनिया के मुल्क ने और ਉਹਦੇ 'ਚ ਉਹਨਾਂ ਦੀ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਕਹਿ ਰਹੀ ਹੈ ਟੂਡੇਜ਼ ਅਟੈਕਸ ਰੀਇਨਫੋਰਸ the need for the world to stand unitedly against terrorism and all those who provide sanctuary to terrorists. ਉਹਨਾਂ ਨੂੰ ਕਿਹਾ ਆਪੋਜੀਸ਼ਨ ਨੇ ਕਿਹਾ ਵੀ ਤੁਹਾਡੀ ਪਾਲਿਸੀ ਕੀ ਸੀ ਜੇ ਇੱਕ ਪਾਸੇ ਵਿਪਨ ਰਾਵਤ ਕਹੇ ਜੀ ਸਾਨੂੰ ਤਾਂ ਪਤਾ ਸੀ ਐਂਟੀਸਪੇਸ਼ਨ ਸੀ ਤਾਲਿਬਾਨ ਉਹਨਾਂ ਨੇ ਕਿਹਾ ਕਿ ਵੀ ਕੀ ਹੈ ਤੇ ਉਹਦੇ ਜਵਾਬ 'ਚ ਗਵਰਨਮੈਂਟ ਕਹਿ ਰਹੀ ਹੈ ਇੰਡੀਆ ਅਡਾਪਟਿੰਗ ਵੇਟ ਐਂਡ ਵਾਚ ਪਾਲਿਸੀ ਔਨ ਅਫਗਾਨਿਸਤਾਨ. ਪਾਕਿਸਤਾਨ ਇਹ ਲਾਸਟ ਮਿਨਟ ਐਫਰਟ ਵੀ ਕਰ ਰਿਹਾ ਹੈ ਅਮਰੀਕਾ ਨੂੰ ਵੀ ਕਹਿ ਰਿਹਾ ਹੈ ਬਾਕੀਆਂ ਨੂੰ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਮੌਕਾ ਦਿਓ ਇਹ ਨਾ ਕਰੋ ਚੋਕਿੰਗ ਨਾ ਕਰੋ ਇਕਨੋਮਿਕਲ ਕੋਆਪਰੇਟ ਕਰੋ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਅਸੀਂ ਸਟੇਬਿਲਿਟੀ ਚਾਹੁੰਦੇ ਹਾਂ ਅਫਗਾਨਿਸਤਾਨ 'ਚ ਔਰ ਕੋਈ ਹਿਊਮੈਨੀਟੇਰੀਅਨ ਕ੍ਰਾਈਸਿਸ ਨਾ ਹੋਏ ਤੇ ਫਿਰ ਇੰਟਰਨੈਸ਼ਨਲ ਕਮਿਊਨਿਟੀ ਜਿਹੜੀ ਹੈ ਉਹ ਐਨਗੇਜ ਕਰੇ ਤਾਲਿਬਾਨ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ. ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਨੂੰ ਲੈ ਕੇ ਭਾਰਤ ਦੀ ਪੋਜੀਸ਼ਨ ਜਿਹੜੀ ਆ ਹਮੇਸ਼ਾ ਹੀ ਸ਼ੱਕ ਦੇ ਘੇਰੇ ਵਿੱਚ ਰਹੀ ਹੈ. ਸੋ 1999 ਵਿੱਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰਨ ਵੇਲੇ ਭਾਰਤ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੀ ਹਮਾਇਤ ਵਿੱਚ ਆਇਆ ਸੀ. ਸੋ ਪਿਛਲੇ 20 ਸਾਲ ਭਾਰਤ ਨੇ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਖਿਲਾਫ ਇੱਕ ਜਾਸੂਸੀ ਅੱਡੇ ਵਜੋਂ ਇਸਤੇਮਾਲ ਕੀਤਾ. ਸੋ ਹੁਣ ਜਦੋਂ ਕਿ ਤਾਲਿਬਾਨ ਅਫਗਾਨਿਸਤਾਨ ਤੇ ਕਾਬਜ਼ ਹਨ ਤਾਂ ਭਾਰਤ ਵੱਲੋਂ ਵੇਟ ਐਂਡ ਵਾਚ ਦੀ ਜਿਹੜੀ ਪਾਲਿਸੀ ਹੈ ਉਹ ਅਪਣਾਈ ਜਾ ਰਹੀ ਹੈ. ਸੋ ਵਿਊਅਰਸ ਜ਼ਾਹਿਰ ਹੈ ਕਿ ਭਾਰਤ ਦੀ ਖੁਫੀਆ ਤੰਤਰ ਅਫਗਾਨਿਸਤਾਨ ਵਿੱਚ ਕੋਈ ਨਵੀਂ ਸ਼ਰਾਰਤ ਕਰਨ ਲਈ ਮੌਕੇ ਦੀ ਤਲਾਸ਼ ਵਿੱਚ ਹਨ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਦੁਖਦਾਈ ਵਾਕਿਆ ਕਾਬਲ 에ਅਰਪੋਰਟ ਔਰ ਉਸ ਹੋਰ ਇੱਕ ਹੋਟਲ ਦੇ ਬਾਹਰ ਹੋਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜ਼ਖਮੀ ਨੇ ਔਰ ਡੈਥਸ ਦੀ ਵੀ ਗੱਲ ਹੋਈ ਹੈ ਜਿਨ੍ਹਾਂ ਦੇ ਵਿੱਚ 12 ਅਮਰੀਕਨ ਫੌਜੀ ਮੈਰੀਨਸ ਜਿਨ੍ਹਾਂ 'ਚ ਮੁੱਖ ਤੌਰ 'ਤੇ ਨੇ 11 ਨੇ ਔਰ ਇੱਕ ਦੂਸਰੀ ਫੋਰਸ ਦਾ. ਅਸੀਂ ਅਫਸੋਸ ਦਾ ਵੀ ਇਜ਼ਹਾਰ ਕਰਦੇ ਹਾਂ ਔਰ ਇਸ ਗੱਲ ਦਾ ਅਸੀਂ ਜਿਹੜਾ ਉਹ ਖਦਸ਼ਾ ਵੀ ਜ਼ਾਹਿਰ ਕੀਤਾ ਹੈ ਕਿ ਵੀ ਜਿਹੜੀਆਂ ਫੋਰਸਿਸ ਇਹ ਨਹੀਂ ਚਾਹੁੰਦੀਆਂ ਕਿ ਅਫਗਾਨਿਸਤਾਨ ਸਟੇਬਲ ਹੋਏ. ਅਫਗਾਨਿਸਤਾਨ ਦੇ ਵਿੱਚ ਜਿਹੜੀ ਹੁਣ ਉਹਨਾਂ ਦਾ ਉਹ ਆਲ ਇਨਕਲੂਸਿਵ ਹਕੂਮਤ ਬਣਾਉਣ ਦੇ ਲਈ ਉਹਨਾਂ ਨੇ ਆਲਰੇਡੀ ਜਿਹੜੀਆਂ ਕੁਛ ਧਿਰਾਂ ਜਿਨ੍ਹਾਂ ਨੂੰ ਉਹਨਾਂ ਨੇ ਔਨ ਬੋਰਡ ਲੈ ਲਿਆ ਜਿਨ੍ਹਾਂ ਦੇ ਵਿੱਚ ਸਾਬਕਾ ਹਕੂਮਤ ਉਹਨਾਂ ਦੇ ਵੀ ਜੇ 2 ਨੁਮਾਇੰਦੇ ਜਿਨ੍ਹਾਂ ਦੇ ਵਿੱਚ ਹਾਮਿਦ ਕਰਜ਼ਾਈ ਬੇਸ਼ੱਕ ਉਹ ਪਿਛਲੀ ਹਕੂਮਤ 'ਚ ਨਹੀਂ ਸੀ ਪਰ ਉਹ ਉਸ ਤੋਂ ਬਾਅਦ ਜਿਹੜੇ ਨੇ ਅਮਰੀਕਾ ਦੇ ਬੜੇ ਪਸੰਦੀਦਾ ਪ੍ਰਾਈਮ ਮਿਨਿਸਟਰ ਰਹੇ ਔਰ ਕਾਬਲ 에ਅਰਪੋਰਟ ਦਾ ਨਾਂ ਵੀ ਹਾਮਿਦ ਕਰਜ਼ਾਈ ਦੇ ਨਾਂ 'ਤੇ ਹੈ ਔਰ ਅਬਦੁੱਲਾ ਜਿਹੜੇ ਕਿ ਜਦੋਂ ਅਫਗਾਨਿਸਤਾਨ 'ਚ ਚੋਣਾਂ ਹੋਈਆਂ ਨੇ ਪਿਛਲੇ ਪੀਰੀਅਡ 'ਚ ਔਰ ਉਹ ਕੰਟਰੋਵਰਸ਼ੀਅਲ ਸੀ ਔਰ ਉਹਦੇ 'ਚ ਬਰਾਬਰ ਦੇ ਉਮੀਦਵਾਰ ਸੀ ਅਬਦੁੱਲਾ ਔਰ ਅਸ਼ਰਫ ਗਨੀ ਔਰ ਦੋਨਾਂ ਨੇ ਦਾਅਵਾ ਕੀਤਾ ਸੀ ਕਿ ਅਸੀਂ ਜਿੱਤੇ ਹਾਂ ਪਰ ਫਾਈਨਲੀ ਅਮਰੀਕਾ ਦੇ ਦਬਾਅ ਥੱਲੇ ਉਹਨਾਂ ਨੇ ਇੱਕ ਕੰਪਰੋਮਾਈਜ਼ ਫਾਰਮੂਲਾ ਕਰਕੇ ਅਸ਼ਰਫ ਗਨੀ ਪ੍ਰਾਈਮ ਮਿਨਿਸਟਰ ਬਣ ਗਿਆ ਸੀ ਪਰ ਇਕੁਅਲ ਪਾਵਰਸ ਦੀ ਕੌਂਸਲ ਵਾਲਾ ਜਿਹੜਾ ਅਬਦੁੱਲਾ ਉਹਦਾ ਹਿੱਸਾ ਸੀ. ਹੁਣ ਜਿਹੜਾ ਨਵਾਂ ਢਾਂਚਾ ਇਹਨਾਂ ਨੇ ਤਾਲਿਬਾਨ ਨੇ ਡਿਕਲੇਅਰ ਕੀਤਾ ਉਹਦੇ 'ਚ ਹਾਮਿਦ ਕਰਜ਼ਾਈ ਵੀ ਅਬਦੁੱਲਾ ਵੀ ਔਰ ਦੂਸਰੀਆਂ ਧਿਰਾਂ ਦੇ ਵੀ ਸ਼ਾਮਲ ਨੇ. ਲੇਕਿਨ ਇਹ ਦੁਖਦਾਈ ਵਾਕਿਆ ਜਿਹਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰੋਵਿੰਸ ਜਿਹੜਾ ਕਿ ਇਸਲਾਮਿਕ ਸਟੇਟ ਮਿਡਲ ਈਸਟ ਦੀ ਇੱਧਰ ਜਿਹੜੀ ਹੈ ਰੀਜਨਲ ਉਹਨਾਂ ਦੀ ਅਲਾਇੰਸ ਹੈ ਉਹਨਾਂ ਨੇ ਲਈ ਹੈ ਔਰ ਇਹਦੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਇੱਕ ਪਾਸੇ ਤਾਂ ਕੁਛ ਨਜ਼ਰਾਂ ਪੰਜਸ਼ੀਰ ਵੈਲੀ ਵੱਲ ਲੱਗੀਆਂ ਸੀ ਜਿਹਨੂੰ ਨਾਰਦਰਨ ਅਲਾਇੰਸ ਕਿਹਾ ਜਾ ਰਿਹਾ ਕਿ ਭਾਈ ਉਹ ਜਿਹੜਾ ਰਿਵੋਲਟ ਦੇ ਰਾਹ 'ਤੇ ਨੇ ਔਰ ਹੋ ਸਕਦਾ ਹੈ ਕਿ ਵੀ ਉਹ ਰੈਜ਼ਿਸਟੈਂਸ ਦੇਣ ਉਹਨਾਂ ਦੇ ਨਾਲ ਬਾਕੀ ਵੀ ਜੁਆਇਨ ਕਰਨ ਔਰ ਖ਼ਾਸ ਤੌਰ 'ਤੇ ਅਸ਼ਰਫ ਗਨੀ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਅਬਦੁੱਲਾ ਸਲੇਹ ਜਿਹੜਾ ਉੱਥੇ ਜਾ ਕੇ ਲੁਕਿਆ ਹੋਇਆ ਔਰ ਪੂਰਾ ਉਹ ਸਲੇਹ ਕਾਹਦਾ ਹੈ ਜੇ ਭਾਰਤ ਵਾਲੇ ਜਦੋਂ ਸਲੇਹ ਕਹਿੰਦੇ ਨੇ ਤੇ ਉਹਨੂੰ ਸਾਲੇ ਪੜ੍ਹਦੇ ਨੇ ਨਹੀਂ ਸਾਲੇ ਵੈਸੇ ਮੈਂ ਕਿਹਾ ਵੀ ਨਹੀਂ ਸਾਲੇ ਨਹੀਂ ਹੈ ਸਾਲ ਹੈ ਇਹ ਉਹਨਾਂ ਦਾ ਹੀ ਸਾਲ ਹੈ ਭਾਰਤ ਵਾਲਿਆਂ ਦਾ
ਕਿਉਂਕਿ ਜਿਸ ਕਿਸਮ ਦਾ ਉਹਦਾ ਅੰਦਾਜ਼ ਦੁਸ਼ਾਂਬੇ ਦੇ ਵਿੱਚ ਔਰ ਤਾਸ਼ਕੰਦ 'ਚ ਰਿਹਾ ਔਰ ਹੁਣ ਵੀ ਮਤਲਬ ਉਹਦਾ 1 ਪੁਆਇੰਟ। ਔਰ ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਭਾਰਤ ਦਾ ਸਾੜਾ, ਐਵੇਂ ਨਹੀਂ ਹੈ, ਕਿਉਂਕਿ ਵਾਈਸ ਪ੍ਰੈਜ਼ੀਡੈਂਟ ਜਾਂ ਨੰਬਰ 2 ਪੋਜੀਸ਼ਨ 'ਚ ਆਉਣ ਤੋਂ ਪਹਿਲਾਂ ਜਿਹੜੀ ਅਫਗਾਨਿਸਤਾਨ ਦੀ ਖੁਫੀਆ ਏਜੰਸੀ ਉਹਨੂੰ ਵੀ ਉਹ ਹੈੱਡ ਕਰਦਾ ਸੀ ਔਰ ਐਂਡ ਤੱਕ ਉਹਦੇ ਨਾਲ ਰਿਹਾ। ਔਰ ਜਿਹੜਾ ਅਫਗਾਨਿਸਤਾਨ ਦੀ ਖੁਫੀਆ ਏਜੰਸੀ, ਅਫਗਾਨਾਂ ਨੇ ਕਿਹੜੀ ਖੁਫੀਆ ਏਜੰਸੀ ਵਿਚਾਰਿਆਂ ਨੇ ਉਹ ਤਾਂ ਚੈਲੰਜ ਕਰਕੇ ਮਾਰਨ ਵਾਲਿਆਂ ਨੇ, ਉਹਨਾਂ ਦਾ ਤਾਂ ਕਰੈਕਟਰ ਹੀ ਇਹ ਆ ਕਿ ਵੀ ਹੁਣ ਸੰਭਲ ਜਾ। ਸੋ ਉਹ ਸਾਰਾ ਹੀ ਰਾਹ ਦਾ ਹੀ ਫਰੰਟ। ਔਰ ਇਸੇ ਲਈ ਜੇ ਤੁਸੀਂ ਹੁਣ ਤੱਕ ਵੀ ਦੇਖੋ ਤੇ ਉਹਦਾ 1 ਪੁਆਇੰਟ ਪ੍ਰੋਗਰਾਮ ਜਿਹੜਾ ਹੈ ਉਹ ਅਗੇਂਸਟ ਪਾਕਿਸਤਾਨ ਹੀ ਹੈ। ਹੁਣ ਭਾਰਤ, ਕਿਉਂਕਿ ਰੋਜ਼ਾਨਾ ਅਸੀਂ ਗੱਲਬਾਤ ਕਰਦੇ ਹਾਂ, ਕੱਲ੍ਹ ਵੀ ਅਸੀਂ ਗੱਲ ਕੀਤੀ ਕਿ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਜਿਹੜਾ ਫੜ ਮਾਰ ਰਿਹਾ ਜੀ, ਸਾਨੂੰ ਤੋਂ ਪਹਿਲਾਂ ਹੀ ਪਤਾ ਸੀ। ਹਾਲਾਂ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕੀ ਹੈ ਤੇ ਚਾਨਣ ਕੀ ਹੈ, ਲੇਕਿਨ ਇਹ ਸਾਡਾ ਪਹਿਲੇ ਦਿਨ ਤੋਂ ਹੀ ਰਿਹਾ ਕਿ ਵੀ ਇਸ ਲੈਵਲ ਦੇ ਜਿਹੜੇ ਆਪਰੇਸ਼ਨ ਹੁੰਦੇ ਨੇ ਜਿਹਦੇ 'ਚ ਭਾਰਤ ਇਨਵੋਲਵ ਹੋਇਆ। ਜੇ ਈਵਨ ਹੁਣ ਅਫਗਾਨਿਸਤਾਨ ਦੇ ਹਵਾਲੇ ਨਾਲ ਵੀ ਦੇਖੀਏ, ਕਿਉਂਕਿ ਉਹਨਾਂ ਨੇ ਬੜੀ ਦੇਰ ਤੋਂ ਆਪੋਜੀਸ਼ਨ ਚੈਲੰਜ ਕਰ ਰਹੀ ਸੀ ਕਿ ਭਾਈ ਚੀਨ ਦੇ ਨਾਲ ਇੰਨਾ ਟਕਰਾਅ ਹੋਇਆ, ਆਪਣੀ ਜ਼ਮੀਨ ਵੀ ਗਵਾਈ, ਫੌਜੀ ਵੀ 20 ਮਰੇ, ਦੂਜਾ ਤਾਂ ਮੋਦੀ ਬੋਲਿਆ ਨਹੀਂ ਹੈ। ਹੁਣ ਤਾਲਿਬਾਨ ਨੇ ਕਾਬਲ ਟੇਕ ਓਵਰ ਕਰ ਲਿਆ, ਅਜੇ ਤੱਕ ਕੋਈ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਚਲੋ ਥੋੜ੍ਹਾ ਬਹੁਤ ਗੋਂਗਲੂਆਂ ਤੋਂ ਮਿੱਟੀ ਝਾੜੋ। ਔਰ ਪਿਛਲੇ ਕੱਲ੍ਹ ਉਹਨਾਂ ਨੇ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੱਦਿਆ ਸੀ ਹਕੂਮਤ ਨੇ ਕਿ ਜੀ ਅਸੀਂ ਬਰੀਫਿੰਗ ਕਰਾਂਗੇ ਅਫਗਾਨਿਸਤਾਨ ਤੇ। ਔਰ ਇਸ ਮੀਟਿੰਗ ਦੇ ਵਿੱਚ 37 ਲੀਡਰ ਡਿਫਰੈਂਟ ਪਾਰਟੀਆਂ ਦੇ, 31 ਪਾਰਟੀਆਂ ਦੇ 37 ਲੀਡਰ ਇਸ ਗੁਫ਼ਤਗੂ ਦੇ ਵਿੱਚ ਸ਼ਾਮਲ ਹੋਏ। ਔਰ ਅਗੇਨ ਦਿਲਚਸਪ ਗੱਲ ਇਹ ਕਿ ਜਿਹੜਾ ਇਸ ਸਾਰੇ ਦੇ ਲਈ ਜ਼ਿੰਮੇਵਾਰ ਬੰਦਾ ਹੁੰਦਾ ਹਕੂਮਤ ਨੂੰ, ਜੇ ਪ੍ਰੈਜ਼ੀਡੈਂਟ ਸਟਾਈਲ ਹੁਣ ਬਾਈਡਨ ਹੈ, ਜੇ ਘਟਨਾ ਕਾਬਲ ਦੇ ਵਿੱਚ ਵਾਪਰੀ ਹੈ ਜਾਂ ਉਸ ਤੋਂ ਪਹਿਲਾਂ ਕੁਝ ਵਾਪਰਿਆ, ਉਹ ਇੱਕਦਮ ਆਉਂਦਾ ਹੈ, ਨੇਸ਼ਨ ਨੂੰ ਐਡਰੈਸ ਕਰਦਾ ਹੈ, ਲੋਕਾਂ ਨੂੰ ਐਡਰੈਸ ਕਰਦਾ ਹੈ, ਪ੍ਰੈਸ ਕਾਨਫਰੰਸ ਕਰਦਾ ਹੈ। ਲੇਕਿਨ ਇਹ ਇੰਨੇ ਚਿਰ ਬਾਅਦ ਜਿਹੜੀ ਇਹ ਮੀਟਿੰਗ ਵੀ ਬਰੀਫਿੰਗ ਲਈ ਸੱਦੀ, ਉਹਦੇ 'ਚੋਂ ਪ੍ਰਾਈਮ ਮਿਨਿਸਟਰ ਮੋਦੀ ਗਾਇਬ ਹੈ। ਪਰ ਉਹਦੇ 'ਚ ਤੁਸੀਂ ਅੰਦਾਜ਼ਾ ਲਾਓ ਵੀ ਇੰਡੀਆ ਦੀ ਕਿੰਨੀ ਹੈਵੀ ਇਨਵੈਸਟਮੈਂਟ ਅਫਗਾਨਿਸਤਾਨ 'ਚ, ਇਕੱਲੀ $3 ਬਿਲੀਅਨ ਦੀ ਨਹੀਂ ਜਾਂ ਸਾਰੇ ਜਸੂਸੀ ਅੱਡਿਆਂ ਦੀ ਨਹੀਂ। ਉਹਨਾਂ ਨੇ ਉਹਦੇ 'ਚ ਕਿਹਾ ਕਿ there are 500 projects including Afghanistan Parliament in which India has made serious investments. We asked what was the government's plan to secure this investment, but Mr. Jaishankar did not give us a credible reply, one of the opposition members said. ਉਹਨੇ ਕਿਹਾ ਜੀ ਸਾਨੂੰ ਇਹ ਕਿਹਾ ਉਹਨਾਂ ਨੇ ਕਿ 500 ਪ੍ਰੋਜੈਕਟ ਨੇ ਜਿਹਦੇ 'ਚ ਕਿ ਸਾਡੀ ਸੀਰੀਅਸ ਇਨਵੈਸਟਮੈਂਟ ਹੈ। ਪਰ ਕਹਿੰਦੇ ਵੀ ਜਦੋਂ ਅਸੀਂ ਉਹਨੂੰ ਪੁੱਛਿਆ ਕਿ ਵੀ ਉਹ ਤੁਹਾਡਾ ਉਹਨੂੰ ਪ੍ਰੋਟੈਕਟ ਜਿਹੜੀ ਇਨਵੈਸਟਮੈਂਟ ਕੀਤੀ ਹੈ, ਕਹਿੰਦੇ ਵੀ ਕੋਈ ਜਵਾਬ ਹੋਏ ਵੀ ਕੀ ਉਹਦੇ 'ਚ ਇਹ ਪੱਲੇ ਕੁਛ। ਲੇਕਿਨ ਉਹ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ, ਬਾਰ-ਬਾਰ ਅਸੀਂ ਦੁਹਰਾਉਂਦੇ ਹਾਂ ਕਿਉਂਕਿ ਫਿੱਟ ਹੀ ਇਹਨਾਂ ਦੇ ਉੱਤੇ ਬਹਿੰਦਾ। ਹੁਣ ਉਹਨਾਂ ਨੇ ਇਸ ਸਾਰੇ ਦੇ ਉੱਤੇ ਹੁਣ ਅਸੀਂ ਕਾਬਲ ਦੀ ਟ੍ਰੈਜਡੀ ਦੀ ਗੱਲ ਕੀਤੀ ਕਿ ਕਿੰਨੀ ਵੱਡੀ 24 ਘੰਟਿਆਂ 'ਚ ਸਾਰੀ ਡਿਬੇਟ ਬਦਲ ਗਈ। ਔਰ ਜ਼ਾਹਰ ਹੈ ਕਿ ਈਵਨ ਇਸ ਸਾਰੇ ਨੂੰ ਉਹਨਾਂ ਦੇ ਅਗੇਂਸਟ ਜਿਹੜਾ ਇਸਲਾਮਿਕ ਸਟੇਟ ਦੇ ਅਟੈਕਰਸ ਦਾ ਸੀ, ਤਾਲਿਬਾਨ ਔਰ ਅਮਰੀਕਨ ਫੌਜ ਨੇ ਟੁਗੈਦਰ ਡਿਫੈਂਡ ਕੀਤਾ, ਬਾਕੀਆਂ ਨੂੰ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਪਹੁੰਚਾਇਆ ਸੀ, ਟੁਗੈਦਰ ਆਪਰੇਸ਼ਨ ਸੀ। ਲੇਕਿਨ ਹੁਣ ਤੁਸੀਂ ਇਹ ਦੇਖੋ ਇੱਕ ਕਾਮਨ ਸੈਂਸ ਵੀ ਹੁੰਦੀ ਹੈ, ਤੁਸੀਂ ਜਿੰਨੇ ਮਰਜ਼ੀ ਦੁਸ਼ਮਣ ਹੋਵੋ, ਜਦੋਂ ਕਿਸੇ ਦੇ ਘਰ 'ਚ ਮਾਤਮ ਵਿਛਦਾ ਹੈ ਤੇ ਦੁਸ਼ਮਣ ਵੀ ਜਾ ਕੇ ਬੈਠਦਾ ਹੈ, ਉਹ ਕੋਈ ਹੋਰ ਗੱਲ ਨਹੀਂ ਕਰਦਾ, ਉਹ ਹਮਦਰਦੀ ਦੇ ਬੋਲ ਹੀ ਕਹਿੰਦਾ। ਹੁਣ ਇਸ ਟ੍ਰੈਜਡੀ ਦੇ ਪੀਰੀਅਡ 'ਚ ਵੀ ਇੰਡੀਆ ਕੰਡੈਮਸ ਬੰਬ ਅਟੈਕ ਨੀਅਰ ਕਾਬਲ 에ਅਰਪੋਰਟ। ਸਮਝ ਆ ਸਕਦਾ ਹੈ ਕਿ ਭਾਈ ਹਰ ਇੱਕ ਨੇ ਕੀਤਾ, ਦੁਨੀਆ ਦੇ ਮੁਲਕ ਨੇ। ਔਰ ਉਹਦੇ 'ਚ ਉਹਨਾਂ ਦੀ ਐਕਸਟਰਨਲ ਅਫੇਅਰਸ ਦੀ ਮਿਨਿਸਟਰੀ ਕਹਿ ਰਹੀ ਹੈ ਟੂਡੇਜ਼ ਅਟੈਕਸ ਰੀਇਨਫੋਰਸ the need for the world to stand unitedly against terrorism and all those who provide sanctuary to terrorists. ਹੁਣ ਅਗੇਨ ਪਾਕਿਸਤਾਨ ਦੇ ਖਿਲਾਫ ਇਸ ਮੁੱਦੇ ਦੇ ਉੱਤੇ ਵੀ, ਜਦੋਂ ਕਿ ਪਾਕਿਸਤਾਨ ਦਾ ਅਮਰੀਕਾ ਦਾ ਇੰਟਰਸਟ ਹੈ ਕਿ ਤਾਲਿਬਾਨ ਪੀਸਫੁਲੀ ਹਰ ਇੱਕ ਨੂੰ ਹੈਂਡਲ ਕਰਨ, ਉੱਥੇ ਵਾਇਲੈਂਸ ਨਾ ਹੋਏ। ਜਿਹੜੇ ਇਸਲਾਮਿਕ ਸਟੇਟ ਕਰਨ ਵਾਲੇ ਨੇ ਉਹਨਾਂ ਦਾ ਨਾ ਤਾਲਿਬਾਨ ਨਾਲ ਕੋਈ ਤਾਲੁਕ ਹੈ ਨਾ ਪਾਕਿਸਤਾਨ ਨਾਲ ਕੋਈ ਤਾਲੁਕ ਹੈ। ਉਹ ਤਾਂ ਆਲਰੇਡੀ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦੇ ਪਾਕਿਸਤਾਨ ਦੇ ਵੀ ਜਿਹੜਾ ਉਹਨਾਂ ਨੇ ਆ ਕੇ ਹਿੰਸਾ ਫੈਲਾਈ ਹੋਈ ਹੈ। ਲੇਕਿਨ ਇਸ ਮੌਕੇ ਦੇ ਉੱਤੇ ਵੀ ਜਿਹੜਾ ਇਸ ਕਿਸਮ ਦੀ ਗੱਲ ਕਹਿਣੀ, ਇਹ ਆਪਣੇ ਆਪ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਟੂਡੇਜ਼ ਅਟੈਕਸ ਰੀਇਨਫੋਰਸ ਦਾ ਨੀਡ
for the world to stand unitedly against terrorism and all those who provide sanctuaries to terrorists, Ministry of External Affairs said. और नाल दी नाल उन्होंने कहा जी असी फैमिलीज़ नूं कंडोलेंस मैसेज दिंदे हैं साडे, लेकिन मकसद यही है कि अगेन पाकिस्तान इहदे उल्ट असी ये देखते हैं कि भाई जदों वेट एंड वॉच पॉलिसी इस मीटिंग दे विच उन्होंने ਜਿਹੜਾ ਉਹਨਾਂ ਨੂੰ ਕਿਹਾ ਆਪੋਜੀਸ਼ਨ ਨੇ ਕਿਹਾ ਵੀ ਤੁਹਾਡੀ ਪਾਲਿਸੀ ਕੀ ਸੀ ਜੇ ਇੱਕ ਪਾਸੇ ਬਿਪਨ ਰਾਵਤ ਕਹੇ ਜੀ ਸਾਨੂੰ ਤਾਂ ਪਤਾ ਸੀ ਐਂਟੀਸਪੇਸ਼ਨ ਸੀ ਤਾਲਿਬਾਨ, ਉਹਨਾਂ ਨੇ ਕਿਹਾ ਕਿ ਵੀ ਕੀ ਹੈ ਤੇ ਉਹਦੇ ਜਵਾਬ 'ਚ ਗਵਰਨਮੈਂਟ ਕਹਿ ਰਹੀ ਹੈ ਇੰਡੀਆ ਅਡਾਪਟਿੰਗ ਵੇਟ ਐਂਡ ਵਾਚ ਪਾਲਿਸੀ ਔਨ ਅਫਗਾਨਿਸਤਾਨ ਕਿ ਅਸੀਂ ਇਹ ਪਾਲਿਸੀ ਜਿਹੜੀ ਹੈ ਉਹ ਅਡਾਪਟ ਕੀਤੀ ਹੋਈ ਹੈ ਔਰ ਉਹ ਇਟ ਇਜ਼ ਐਨ ਇਵੋਲਵਿੰਗ ਸਿਚੁਏਸ਼ਨ ਐਂਡ ਆਈ ਰਿਕੁਐਸਟ ਐਵਰੀਬਡੀ ਟੂ ਬੀ ਪੇਸ਼ੈਂਟ so that once the situation normalizes we can tell you what India's stand is. ਜਦੋਂ normalize ਹੀ ਹੋ ਗਿਆ ਫਿਰ ਤੁਹਾਡਾ ਸਟੈਂਡ ਕੀ ਹੈ ਕੀ ਨਹੀਂ ਹੈ ਇਹਨੂੰ ਕਿਹਨੇ ਪੁੱਛਣਾ, ਪਰ ਇਸ ਸਾਰੇ 'ਚ ਲੰਬੀ ਚੌੜੀ ਉਹਨਾਂ ਦੀ ਡਿਸਕਸ਼ਨ ਹੈ ਪਰ ਨਿਕਲਿਆ ਇਸ ਚੋਂ ਕੁਛ ਨਹੀਂ ਹੈ ਅਦਰ ਦੈਨ ਕਿ ਇਹਦੇ ਹੁੰਦਿਆਂ ਹੀ ਕਾਬਲ ਬਲਾਸਟ ਹੋ ਜਾਂਦੇ ਨੇ ਔਰ ਇੰਡੀਆ ਜਿਹੜਾ ਫਿਰ ਸਾਰਾ ਮਲਬਾ ਪਾਕਿਸਤਾਨ ਦੇ ਉੱਤੇ ਪਾਉਂਦਾ ਹੈ। ਇਸ ਦੇ ਉਲਟ ਜੇ ਭਾਈ ਪਾਕਿਸਤਾਨ ਇਹ ਲਾਸਟ ਮਿੰਟ ਐਫਰਟ ਵੀ ਕਰ ਰਿਹਾ ਹੈ, ਅਮਰੀਕਾ ਨੂੰ ਵੀ ਕਹਿ ਰਿਹਾ, ਬਾਕੀਆਂ ਨੂੰ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਨੂੰ ਮੌਕਾ ਦਿਓ, ਇਹ ਨਾ ਕਰੋ, ਚੋਕਿੰਗ ਨਾ ਕਰੋ, ਇਕਨੋਮਿਕਲ ਕੋਆਪਰੇਟ ਕਰੋ। ਪਾਕਿਸਤਾਨ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਕਾਲਸ ਔਨ ਇੰਟਰਨੈਸ਼ਨਲ ਕਮਿਊਨਿਟੀ ਫॉर पॉजिटिव एंगेजमेंट विद अफगानिस्तान और उन्होंने कहा कि भी पॉजिटिव एंगेजमेंट ऑफ इंटरनेशनल कमिटी विद अफगानिस्तान वाज द वे फॉरवर्ड टू एवर्ट एनी ह्यूमैनिटेरियन क्राइसिस। ਹੁਣ ਗੱਲ ਕਰ ਲਈ ਇਹ ਨਹੀਂ ਹੈ ਜੀ ਉਹਨੇ IMF ਨੇ ਬੰਦ ਕਰਤਾ ਜਾਂ ਵਰਲਡ ਬੈਂਕ ਨੇ ਜਾਂ ਉੱਥੇ ਹਾਲਾਤ ਦੇਖੋ ਕੀ ਬਣਦੇ ਜਾ ਰਹੇ ਨੇ, ਉਹਨਾਂ ਦੇ ਕੋਲ ਪੈਸਾ ਤਾਂ ਹੈ ਨਹੀਂ ਜੀ ਔਰ ਉਸ ਸਾਰੇ ਦਾ ਨਤੀਜਾ ਯੂਨਾਈਟਿਡ ਨੇਸ਼ਨਸ ਕਿ ਬੜਾ ਸੀਰੀਅਸ ਹਿਊਮੈਨਿਟੇਰੀਅਨ ਕ੍ਰਾਈਸਿਸ ਆਉਣ ਵਾਲੇ ਪੀਰੀਅਡ ਜਦੋਂ ਹੁਣ ਅਫੜਾ ਦਫੜੀ ਪੈਂਦੀ ਹੈ ਕੋਈ ਹੋਰ ਨਹੀਂ ਹੈ, ਤੁਸੀਂ ਉਹਨਾਂ ਨੂੰ ਚੋਕ ਕਰਨਾ ਚਾਹੁੰਦੇ ਹੋ, ਨਾਲ ਦੀ ਨਾਲ ਤੁਸੀਂ ਇਹ ਵੀ ਸਮਝਦੇ ਹੋ ਕਿ ਵੀ ਤੁਸੀਂ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਚਲਾਓ, ਇਵੇਂ ਵੀ ਨਹੀਂ ਹੋਏਗਾ। ਉਹਨਾਂ ਨੇ ਕਿਹਾ ਕਿ ਵੀ ਇੱਕ ਇਨਕਲੂਸਿਵ ਗਵਰਨਮੈਂਟ ਦੀ ਅਸੀਂ ਐਡਵੋਕੇਸੀ ਕਰਦੇ ਹਾਂ ਪਰ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਐਗਜ਼ੈਕਟ ਉਹਨਾਂ ਨੇ ਜਿਹੜਾ ਮੀਟਿੰਗ ਦੇ ਵਿੱਚ ਕੀਤੀ ਐਗਜ਼ੈਕਟਿਵ ਡਾਇਰੈਕਟਰ ਯੂਨਾਈਟਿਡ ਨੇਸ਼ਨਸ ਵਰਲਡ ਫੂਡ ਪ੍ਰੋਗਰਾਮ ਦੇ ਨਾਲ ਔਰ ਉਹਨਾਂ ਨੇ ਕਿਹਾ ਕਿ ਵੀ ਉਸ ਦੇ ਦੌਰਾਨ ਵੀ ਡਿਸਕਸਡ ਵੇਜ਼ of facilitating the continued provision of humanitarian assistance to Afghan people और उन्होंने कहा कि भी ये जे असी स्टेबिलिटी चाहते हैं अफगानिस्तान और कोई ह्यूमैनिटेरियन क्राइसिस ना होए तो फिर इंटरनेशनल कम्युनिटी जिहड़ी है वो एनगेज करे तालिबान नूं पॉजिटिव तरीके दे नाल और नाल दी नाल उन्होंने ईवन टैलीफोन कॉल जिहड़ी है इमरान खान होरां दी रशियन प्रेजिडेंट व्लादिमीर पुतिन दे नाल भी गलबात हुई और ये मीडिया रिपोर्ट्स ने कि टू लीडर्स डिस्कस द लेटेस्ट डेवलपमेंट्स इन अफगानिस्तान अंडरस्कोरिंग द नीड फॉर कोऑर्डिनेटेड एफर्ट्स टू टैकल द सिचुएशन इन द स्ट्राइव टाउन कंट्री और ये सारे अपने तौर के उत्ते भी जिहड़े पाकिस्तान के फॉरन मिनिस्टर ने शाह महमूद कुरैशी उन्होंने ताजिकिस्तान उज़बेकिस्तान तुर्कमानिस्तान ते ईरान उन्होंने विजिट किया और अफगानिस्तान की सिचुएशन ही इस वेले मेन इशू है और उहदे पाकिस्तान ने कहा कि भाई असी जिहड़ा हर तरीके दे नाल कोऑपरेट भी कर रहे हैं और असी समझते हैं भी जे दुनिया रल के चलेगी और पॉजिटिवली एनगेज किया जाएगा तालिबान दे नाल ते बहुत सारे क्राइसिस एवर्ट हो सकते हैं और इंडिया जिहड़ा फेल होया यही नहीं, मैं तो अज होर भी चैनल्स दे उत्ते देख रहा सी कि ईवन ये तो अपने जिहड़े लोग ने उत्थे जिहड़े ईवन दूसरियां एम्बैसीज नाल कोई स्वीडन दी कोई फ्रांस दी कोई दूजे दे लई काम कर रहे सी उन्हां नूं भी एवैकुएट नहीं कर सके और वो भी उन्हां मुल्कां दे जहाज़ां ते उन्हां दे नाल गए ने और लेटर ऑन उन्होंने कहा जी कोई नहीं जदों नॉर्मल होएगा असीं इंडिया चले जावांगे और यही हाल ईवन अफगानिस्तान विचले सिखां और हिंदुआं दे हवाले नाल है कि भी उन्हां नूं भी उत्थे की वो अटकाया होया और असीं ਜ਼ਿਕਰ ਕਰਾਂਗੇ ਇੱਕ ਸੈਗਮੈਂਟ ਦੇ ਵਿੱਚ ਕਿ ਕਿਵੇਂ ਜਿਹੜੀਆਂ ਕੌਮਾਂ ਬੇਘਰੀਆਂ ਹੁੰਦੀਆਂ ਨੇ ਉਹ ਕਿਸ ਕਦਰ ਹੈਲਪਲੈਸ ਹੁੰਦੇ ਨੇ। ਬਾਕੀ ਹਰ ਮੁਲਕ ਵਾਲਿਆਂ ਨੂੰ ਪਤਾ ਹੈ ਕਿ ਵੀ ਸਾਡਾ ਸਿਟੀਜ਼ਨ ਹੈ ਉੱਥੇ ਆ ਅਸੀਂ ਕੱਢਣਾ, ਅਮਰੀਕਾ ਕਿਵੇਂ ਟੂ ਦਾ ਲਾਸਟ ਸਿਟੀਜ਼ਨ ਉਹ ਅੜਦੇ ਨੇ ਪਰ ਅਸੀਂ ਤਾਂ ਉਹ ਯਤੀਮਾਂ ਵਾਂਗ ਜਿਹੜਾ ਹੈ ਉਹ ਦਾਵਾ ਜਿੱਥੇ ਮਰਜ਼ੀ ਕੋਈ ਕਰੇ ਕਿਸੇ ਨੂੰ ਕੋਈ ਨਹੀਂ ਹੈ। ਇਹਨਾਂ ਨੇ ਆਪਣਾ ਉਹ ਸਨਿਫਰ ਡੌਗ ਵੀ ਚਾੜ ਕੇ ਲੈ ਆਏ ਪਹਿਲੇ ਜਹਾਜ਼ੇ ਸਣੇ ਉਸ ਦੇ ਐਂਬੈਸਡਰ ਦੇ ਤੇ ਉੱਥੇ ਲੋਕਾਂ ਨੂੰ ਉਹਨਾਂ ਦੇ ਆਪਣੇ ਹਾਲ ਤੇ ਛੱਡ ਦਿੱਤਾ ਔਰ ਦੂਸਰੇ ਪਾਸੇ ਜਦੋਂ ਅਸੀਂ
ਭਾਰਤ ਦੀ ਸ਼ਰਾਰਤ ਜਦੋਂ ਅਸੀਂ ਵੇਟ ਐਂਡ ਵਾਚ ਪਾਲਿਸੀ ਕੀ ਹੈ, ਇਹਨਾਂ ਦਾ RSS ਦਾ ਵੱਡਾ ਇੱਕ ਆਈਡੀਆਲੋਗ ਹੈ ਜਿਹੜਾ ਯੂਨੀਕ ਇਨ ਹਿਮਸੈਲਫ ਹੈ, ਸੁਬਰਾਮਨੀਅਮ ਸਵਾਮੀ। ਜੀ। ਔਰ ਬੇਸ਼ੱਕ ਕਦੇ ਕਦੇ ਉਹ ਲੂਜ਼ ਕੈਨਨ ਵੀ ਹੈ, ਲੇਕਿਨ ਉਹ ਆਪਣਾ ਮਾਈਂਡ ਹੈ ਤਾਂ ਨਾਗਪੁਰ 'ਚ ਬੈਠੇ ਲੋਕ ਵੀ ਉਸੇ ਲਾਈਨ ਤੇ ਸੋਚਦੇ ਨੇ, ਪਰ ਕਿਉਂਕਿ ਤੁਹਾਡੇ ਕੋਲ ਤਾਂ ਈਵਨ RSS ਦੀ ਕੋਈ ਮੈਂਬਰਸ਼ਿਪ ਦਾ ਰਿਕਾਰਡ ਨਹੀਂ ਹੁੰਦਾ, ਕਿਉਂਕਿ ਕੋਈ ਵੀ ਜਿਹੜਾ RSS ਦੇ ਵਿੱਚ ਜਾਂਦਾ ਕੋਈ ਮੈਂਬਰਸ਼ਿਪ ਫਾਰਮ ਨਹੀਂ ਭਰਦਾ, ਉਹਦੀ ਕਿਤੇ ਲਿਸਟ ਨਹੀਂ ਰੱਖੀ ਜਾਂਦੀ। ਉਹਨਾਂ ਦੇ ਸਾਰੇ ਆਪਰੇਸ਼ਨ ਨਾਜ਼ੀ ਪਾਰਟੀ ਦੀ ਤਰਜ਼ ਦੇ ਉੱਤੇ ਖੁਫੀਆ ਆਪਰੇਸ਼ਨ ਹੁੰਦੇ ਨੇ। ਬਾਕੀ ਉਹਨਾਂ ਨੇ ਜਿਹੜੇ ਵਿੰਗ ਖੜੇ ਕੀਤੇ ਹੋਏ ਨੇ, ਜਦੋਂ ਮੁਸਲਮਾਨਾਂ ਦੇ ਖਿਲਾਫ ਘੁਆਣਾ ਹੈ, ਫਿਰ ਬਜਰੰਗ ਦਲ ਜਾਂ ਉਹ ਯੋਗੀ ਵਰਗਾ ਕਨਪਾਟਾ ਯੋਗੀ ਜਾਂ ਦੂਜਾ ਗਰਾਊਂਡ ਲੈਵਲ ਦੇ ਉੱਤੇ ਉਹਨਾਂ ਨੇ ਕੀ ਕਰਨਾ ਹੈ, ਉਦੋਂ ਉਹਨਾਂ ਦੀਆਂ ਗੈਂਗਾਂ ਇੰਡੀਪੈਂਡੈਂਟ ਜਿਹੜੇ ਵਿਜੀਲਾਂਟੇ ਗਰੁੱਪ ਨੇ, ਕੋਈ ਲਵ ਜਿਹਾਦ ਦੇ ਥੱਲੇ, ਕੋਈ ਗਊ ਮਾਤਾ ਵਿਜੀਲਾਂਟੇ ਗਰੁੱਪ ਜਿਹੜੇ ਨੇ, ਉਹ ਆਪਣੀਆਂ ਕਾਰਵਾਈਆਂ ਕਰਦੇ ਨੇ, ਕਿਨੇ ਕਿਹਨੂੰ ਡਿਫੈਂਡ ਕਰਨਾ। ਪਰ ਅਲਟੀਮੇਟਲੀ ਹਰ ਕਾਨੂੰਨ ਦਾ ਜਿਹੜਾ ਅਪਲਾਈ ਕਰਨ ਵਾਲਾ ਪੁਲਸੀਆ ਉਹਨੂੰ ਵੀ ਪਤਾ ਹੈ ਵੀ ਇਹ ਕਿਹਦੀ ਤਰਜ਼ ਤੇ ਗੱਲ ਕਰ ਰਹੇ ਨੇ, ਜਿਨ੍ਹਾਂ ਅਦਾਲਤਾਂ ਦੇ ਵਿੱਚ ਮੁਕੱਦਮੇ ਲੱਗਦੇ ਨੇ ਉਹਨਾਂ ਨੂੰ ਵੀ ਪਤਾ ਹੈ ਕੀ ਕਰ ਰਹੇ ਨੇ। ਪਰ ਜਿਵੇਂ ਮੈਂ ਕਿਹਾ ਵੀ ਸੁਬਰਾਮਨੀਅਮ ਸਵਾਮੀ ਜਿਹੜਾ ਹਾਈਲੀ ਐਜੂਕੇਟਿਡ ਮਿਨਿਸਟਰ ਵੀ ਰਿਹਾ ਹੈ, ਵਰਲਡ ਕਲਾਸ, ਉਹ ਆਪਣੇ ਆਪ ਨੂੰ ਇਕੋਨੋਮਿਸਟ ਕਹਿੰਦਾ ਹੈ, ਹਾਰਵਰਡ ਦੇ ਵਿੱਚ 10-11 ਸਾਲ ਸਮਰ ਕਲਾਸਿਸ ਆ ਕੇ ਲੈਂਦਾ ਰਿਹਾ। ਵੱਖਰੀ ਗੱਲ ਹੈ ਕਿ ਉੱਥੇ ਇਹਨੇ ਜਦੋਂ ਆਪਣਾ ਇੱਕ ਆਰਟੀਕਲ ਕਿਸੇ ਮੈਗਜ਼ੀਨ ਦੇ ਵਿੱਚ ਲਿਖਿਆ ਕਿ ਮੁਸਲਮਾਨ ਜਿਹੜੇ ਨੇ 200 ਮਿਲੀਅਨ ਭਾਰਤ ਦੇ, ਉਹਨਾਂ ਦਾ DNA ਹਿੰਦੂ ਹੈ ਜੀ, ਔਰ ਜੇ ਉਹ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ ਤੇ ਉਹਨਾਂ ਨੂੰ ਜਿਹੜਾ ਉਹ ਵੋਟ ਦਾ ਹੱਕ ਉਹਨਾਂ ਤੋਂ ਲੈ ਲੈਣਾ ਚਾਹੀਦਾ ਹੈ, ਡੀਫਰੈਂਚਾਈਜ਼ ਕਰ ਦੇਣਾ ਚਾਹੀਦਾ ਉਹਨਾਂ ਨੂੰ। ਔਰ ਇਸ ਕਿਸਮ ਤੋਂ ਬਾਅਦ ਫਿਰ ਹਾਰਵਰਡ ਦੇ ਜਿਹੜੇ ਬਹੁਤ ਸਾਰੇ ਪ੍ਰੋਫੈਸਰ ਸੀ, ਲਿਬਰਲ ਵੀ, ਉਹਨਾਂ 'ਚ ਸਿੱਖ, ਮੁਸਲਮਾਨ, ਕਸ਼ਮੀਰੀ ਜਥੇਬੰਦੀਆਂ ਵਾਲੇ ਵੀ, ਉਹਨਾਂ ਨੇ ਕੈਂਪੇਨ ਕੀਤਾ, ਉੱਥੋਂ ਉਹਨੂੰ ਹਟਾ ਦਿੱਤਾ ਸੀ। 11 ਸਾਲ ਦੀ ਪੜ੍ਹਾਈ ਤੋਂ ਬਾਅਦ ਉਹਦੇ ਕੋਰਸ ਵੀ ਉਹਨਾਂ ਨੇ ਡਿਲੀਟ ਕਰਤਾ ਤੇ ਉਹਨੂੰ ਇਨਵਾਈਟ ਕਰਨਾ ਵੀ ਬੰਦ ਕਰਤਾ। ਹੁਣ ਇਸ ਸਾਰੇ ਦੇ ਉੱਤੇ ਮੈਂ ਜਾਨਣਾ ਚਾਹੁੰਦਾ ਸੀ ਕਿ ਵੀ ਮੀਡੀਆ ਜਿਹੜਾ ਉਹ ਤਾਂ ਕਰ ਹੀ ਰਿਹਾ ਜੋ ਵੀ, ਉਹ ਤਾਂ ਉਹੀ ਉਹਨਾਂ ਨੇ ਤਾਂ 2022 ਦੀਆਂ ਚੋਣਾਂ ਯੂਪੀ 'ਚ ਕੱਢਣੀਆਂ ਨੇ ਯੋਗੀ ਦੇ ਲਈ, ਔਰ 2024 ਪਾਰਲੀਮੈਂਟ, ਉਹ ਤਾਂ ਇਹਦਾ ਆਧਾਰ ਬਣਾ ਕੇ ਤਾਲਿਬਾਨ ਤੇ ਉਹ ਤਾਂ ਕੁੱਟਣ ਤੇ ਲੱਗੇ ਹੋਏ ਨੇ ਇੰਡੀਆ ਦੇ ਮੁਸਲਮਾਨਾਂ ਨੂੰ, ਪੂਰਾ ਉਹਨਾਂ ਦਾ ਕੈਂਪੇਨ ਚੱਲ ਰਿਹਾ। ਪਰ ਪੋਲੀਟੀਕਲੀ ਇਹ ਉਹਦੇ ਚੋਂ ਕੀ ਅਫਗਾਨਿਸਤਾਨ ਬਾਰੇ ਕੀ ਨੀਤੀ ਅਪਣਾ ਸਕਦੇ ਨੇ, ਜਾਂ RSS ਦੇ ਅੰਦਰ ਦਾਇਰਾ ਕਾਰ 'ਚ ਕੀ ਚੱਲ ਰਿਹਾ, ਕਿਉਂਕਿ ਜਿੱਥੇ ਉਹਨਾਂ ਦੀ ਸਾਰੀ ਇਨਵੈਸਟਮੈਂਟ ਡੁੱਬੀ ਹੈ ਔਰ ਟੋਟਲ ਕੱਟ ਆਫ ਹੋ ਗਏ ਨੇ ਨੌਨ ਪਲੇਅਰ। ਔਰ ਇਹ ਵੀ ਹੁਣ ਸਾਹਮਣੇ ਆਇਆ, ਈਵਨ ਉਹਨੇ ਵੀ, ਸੁਬਰਾਮਨੀਅਮ ਸਵਾਮੀ ਨੇ ਅੱਜ ਇੱਕ ਚੈਨਲ ਦੇ ਉੱਤੇ ਲੰਬੀ ਉਹਦੀ ਗੁਫ਼ਤਗੂ ਸੀ, ਪਰ ਮੈਂ ਉਹਨੂੰ ਵਿਦ ਇੰਟਰਸਟ ਦੇਖਦਾ ਕਿਉਂਕਿ ਉਹ ਤੁਹਾਨੂੰ ਦੁਸ਼ਮਣ ਦੇ ਦਿਮਾਗ 'ਚ ਕੀ ਚੱਲ ਰਿਹਾ ਉਹਦੀ ਗੱਲ। ਔਰ ਉਹਦੇ 'ਚ ਇੱਕ ਗੱਲ ਜ਼ਾਹਰ ਹੋਈ ਜਦੋਂ ਅਸੀਂ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਵੀ ਇਹ ਭਾਰਤ ਤਾਂ ਇਵੇਂ ਜਿਹੜਾ ਖੇਡ ਤੋਂ ਬਾਹਰ ਹੋਇਆ ਔਰ ਇਵੇਂ ਉਹ ਗਾਇਬ ਹੈ ਸਾਰੇ 'ਚੋਂ ਜਿਵੇਂ ਗਧੇ ਦੇ ਸਿਰ ਤੋਂ ਸਿੰਘ। ਔਰ ਅਸੀਂ ਦੋਹਾ ਦੀ ਉਦਾਹਰਨ ਦਿੱਤੀ ਵੀ ਰਸ਼ੀਆ ਦੇ ਤਰਲੇ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ ਤਾਂ ਗਿਆ, ਪਰ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਕੀ ਬਿਠਾਣਾ ਸੀ, ਉਹਨੂੰ ਬਾਹਰ ਹੀ ਬਿਠਾ ਛੱਡਿਆ। ਪਰ ਉਹ ਇਹ ਕਹਿੰਦਾ ਰਿਹਾ ਜੀ ਕੋਈ ਨਹੀਂ ਮੇਰੀ ਫੋਟੋ ਖਿੱਚ ਦਿਓ, ਤਾਂ ਕਿ ਲੱਗੇ ਕਿ ਉਹ ਸਾਡੇ 2-3 ਵਿਊਅਰਸ ਨੇ ਉਹਨੂੰ ਇੰਜੋਏ ਕੀਤਾ ਉਸ ਕਮੈਂਟ ਨੂੰ। ਪਰ ਅੱਜ, ਔਰ ਉਦੋਂ ਮੈਨੂੰ ਪਤਾ ਨਹੀਂ, ਮੈਂ ਤਾਂ ਅੰਦਾਜ਼ਾ ਹੀ ਲਾਇਆ ਸੀ ਕਿ ਵੀ ਇਹ ਉੱਥੇ ਹੋਰ ਜੇ ਮੀਟਿੰਗ ਦਾ ਹਿੱਸਾ ਹੀ ਨਹੀਂ ਤਾਂ ਹੋਰ ਕੀ ਹੋਇਆ ਹੋਏਗਾ। ਪਰ ਅੱਜ ਉਸ ਇੰਟਰਵਿਊ 'ਚ ਪਹਿਲਾਂ ਤਾਂ ਭਾਰਤ ਕਿਵੇਂ ਇਸ ਸਾਰੇ 'ਚੋਂ ਨਿਕਲ ਗਿਆ ਉਹਨੂੰ ਉਹਨੇ ਮੰਨਿਆ। ਉਹਨੇ ਕਿਹਾ ਜੀ ਬਿਲਕੁਲ ਜੈ ਸ਼ੰਕਰ ਨੇ ਉੱਥੇ ਆਪਣੀ ਬੇਇੱਜ਼ਤੀ ਕਰਾਈ ਹੈ, ਔਰ ਉਹਨੂੰ ਮੀਟਿੰਗ ਅੰਦਰ ਚੱਲਦੀ ਰਹੀ, ਨਾਲ ਦੇ ਕਮਰੇ 'ਚ ਉਹਨੂੰ ਬਿਠਾਇਆ ਹੋਇਆ ਸੀ। ਜਦੋਂ ਸਾਰੇ ਖਤਮ ਹੋ ਕੇ ਜਾਣ ਲੱਗੇ ਉਦੋਂ ਰਸ਼ੀਅਨਸ ਨੇ ਕਿਹਾ ਸੀ ਵੀ ਤੈਨੂੰ ਕੋਈ ਨਹੀਂ, ਤੇਰੀ ਹੈਲੋ ਹਾਈ ਕਰਾ ਦਿੰਦੇ। ਸੋ ਮਤਲਬ ਇਹ ਫਿਰ ਇੱਕ ਗੱਲ ਜਿਹੜੀ ਈਵਨ ਜੈ ਸ਼ੰਕਰ ਜਦੋਂ ਅਮਰੀਕਾ ਆਇਆ ਔਰ ਉਹਦੀ ਜਿਹੜੀ ਮੁਲਾਕਾਤ ਹੋਣੀ ਸੀ ਸੈਕਟਰੀ ਆਫ ਸਟੇਟ ਦੇ ਨਾਲ, ਐਂਟਨੀ ਬਲਿੰਕਨ ਦੇ ਨਾਲ, ਇਹ ਕਦੇ ਨਹੀਂ ਹੋਇਆ ਵੀ ਕਿਸੇ ਦੇ ਮੁਲਕ ਦਾ ਫੋਰਨ ਮਿਨਿਸਟਰ 7 ਦਿਨ ਆ ਕੇ ਬੈਠਾ ਰਹੇ ਤਾਂ ਉਸ ਤੋਂ ਬਾਅਦ ਮੀਟਿੰਗ ਹੋਈ। ਇਹ ਵੀ ਉਹਨੇ ਕਬੂਲਿਆ ਕਿ ਬਈ ਇੰਡੀਆ ਦੀ ਜਿਹੜੀ ਪ੍ਰੈਸਟੀਜ ਜਾਂ ਦੂਜੀ ਇੰਨੀ ਜਿਲਚ ਹੋਈ ਹੈ। ਉਹਨੇ ਕਿਹਾ ਵੀ ਜਦੋਂ ਹੀ ਜੈ ਸ਼ੰਕਰ ਦੇ ਨਾਲ ਮੁਲਾਕਾਤ ਤੈਅ ਸੀ ਫੋਰਨ ਸੈਕਟਰੀ ਦੀ, ਪਰ ਜਦੋਂ ਉੱਥੇ ਪਹੁੰਚਿਆ ਫੋਰਨ ਆਫਿਸ ਨੇ ਕਿਹਾ ਜੀ ਨਹੀਂ, ਇਹ ਜਿਹੜੇ ਬਲਿੰਕਨ ਨੇ ਤਾਂ ਯੂਰਪ ਦੇ ਟੂਰ ਤੇ ਜਾ ਰਹੇ ਨੇ, ਉਹਨਾਂ ਨੇ ਹਫ਼ਤੇ ਬਾਅਦ ਵਾਪਸ ਆਣਾ, ਜੇ ਤੁਸੀਂ ਹਫ਼ਤਾ ਰੁਕ ਸਕਦੇ ਹੋ ਤਾਂ ਕੋਈ ਨਹੀਂ, ਫਿਰ ਅਸੀਂ ਮਿਲ ਲਾਂਗੇ। ਔਰ ਕਹਿੰਦਾ ਇੰਨੇ ਬੇਸ਼ਰਮ ਇਹ ਹਫ਼ਤਾ ਉੱਥੇ ਬੈਠਾ ਰਿਹਾ ਹੈ, ਔਰ ਕਹਿੰਦਾ ਵੀ ਇਹ ਤੁਸੀਂ ਮੈਸੇਜ ਦਿੰਦੇ ਹੋ ਕਿ ਬਈ ਤੁਹਾਡੇ ਕੋਲ ਕੋਈ ਕੰਮ ਹੀ ਨਹੀਂ ਹੈ ਕਰਨ ਨੂੰ, ਔਰ ਇਹ ਡਿਸਆਨਰ। ਪਰ ਇਹਦੇ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਵੀ ਅਮਰੀਕਾ ਵੀ ਇਹਨਾਂ ਨੂੰ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਵੀ ਆਨੇ ਵਾਲੀ ਥਾਂ ਤੇ ਹੀ ਰੱਖਦਾ ਹੈ, ਇਸ ਤੋਂ ਬਿਯੋਂਡ ਨਹੀਂ ਹੈ ਇਹਨਾਂ ਦੀ ਕੀਮਤ। ਪਰ ਜਿਹੜੀ ਗੱਲ ਅਫਗਾਨਿਸਤਾਨ ਦੇ ਹਵਾਲੇ ਨਾਲ ਸੁਬਰਾਮਨੀਅਮ ਸਵਾਮੀ ਦੇ ਮਾਈਂਡ ਸੈਟ 'ਚੋਂ ਨਿਕਲੀ
ਉਹ ਬੜੀ ਖਤਰਨਾਕ ਹੈ। ਖਤਰਨਾਕ ਇਸ ਲਈ ਕਿਉਂਕਿ ਉਹ ਇਹ ਕਹਿੰਦਾ ਹੈ ਕਿ ਜੀ ਇਹ ਹਾਲਾਂ ਮੋਦੀ ਨੇ ਵੀ ਇੱਕ ਸਟੇਜ ਦੇ ਉੱਤੇ ਉਹ ਕਹਿੰਦਾ ਸੀ ਕਿ ਦੇਰ ਆਰ ਨੋ ਗੁੱਡ ਤਾਲਿਬਾਨ, ਨੋ ਬੈਡ ਤਾਲਿਬਾਨ, ਟੈਰਰਿਜ਼ਮ ਇਜ਼ ਟੈਰਰਿਜ਼ਮ, ਇਹ ਉਹ। ਸੋ ਮਤਲਬ ਤਾਂ ਇਹ ਸੀ ਕਿ ਅਮਰੀਕਾ ਨੇ ਜੋ ਗੱਲਬਾਤ ਕੀਤੀ ਉਹ ਤਾਂ ਭਾਰਤ ਨੂੰ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਸੀ, ਉਹਨਾਂ ਨੂੰ ਲਿਆ ਨਹੀਂ। ਪਰ ਜਿਹੜੀ ਗੱਲ ਇਹ ਕਹਿ ਰਿਹਾ ਹੈ ਕਿ ਭਾਈ ਇਹ ਤਾਂ ਉਹ ਵੀ ਸਾਰਾ ਮਲਬਾ ਉਹ ਪਾਕਿਸਤਾਨ ਦੇ ਸਿਰ ਸੁੱਟ ਕੇ ਕਿ ਭਾਈ ਇਹ ਤਾਂ ਉਹਨਾਂ ਦੀ ਖੇਡ ਹੈ ਔਰ ਇਹਦੇ 'ਚ ਅਲਟੀਮੇਟਲੀ ਸਾਨੂੰ ਐਗਰੈਸਿਵ ਲਾਈਨ ਲੈਣੀ ਪਏਗੀ। ਔਰ ਐਗਰੈਸਿਵ ਲਾਈਨ ਲੈਣ 'ਚੋਂ ਕਹਿੰਦਾ ਹੈ ਕਿ ਭਾਈ ਜੇ ਉਹਨੂੰ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿ ਰਿਹਾ ਹੈ ਕਿ ਇਹ ਸਾਨੂੰ ਲੈਣਾ ਹੋਏਗਾ, ਕਿਉਂਕਿ ਇਹਦੇ ਰਾਹੀਂ ਜਿਹੜਾ ਬਾਰਡਰ ਭਾਵੇਂ ਛੋਟੀ ਸਟ੍ਰਿਪ ਲੱਗਦੀ ਹੈ ਆਜ਼ਾਦ ਕਸ਼ਮੀਰ ਦੀ, ਵਖਾਨ ਜਾਂ ਵਾਗਾਨ ਇੱਦਾਂ ਦਾ ਨਾਂ ਹੈ, ਕਿ ਅਫਗਾਨਿਸਤਾਨ ਦੇ ਨਾਲ ਸਿੱਧਾ ਦੂਸਰਾ ਜਿਹੜਾ ਉਹਨੇ ਕਿਹਾ ਕਿ ਸਾਨੂੰ ਜੇ ਕੋਈ ਵੀ, ਕਿਉਂਕਿ ਇਹ ਵੀ ਖਬਰ ਆਈ ਕਿ ਵੀ ਜਿੱਥੋਂ ਇਹ ਸਾਰੇ ਛੱਡ ਕੇ ਦੌੜੇ ਕੰਧਾਰ ਔਰ ਦੂਜੇ ਕੌਂਸੂਲੇਟ ਵੀ ਤਾਲਿਬਾਨ ਅੰਦਰ ਵੜ ਗਏ, ਉੱਥੇ ਖਾਲੀ ਬਿਲਡਿੰਗਾਂ ਸੀ ਜਿੱਥੇ ਇਹਨਾਂ ਨੇ ਆਊਟਸੋਰਸ ਕੀਤਾ ਹੋਇਆ ਸੀ ਔਰ ਉਹਨਾਂ ਨੇ ਅੰਦਰੋਂ ਵੀਜ਼ੇ ਔਰ ਦੂਜੇ ਤੀਜੇ ਵਾਲੇ ਜਿਹੜੇ ਉਹਨਾਂ ਦੀਆਂ ਚੀਜ਼ਾਂ ਚੁੱਕੀਆਂ। ਹੁਣ ਉਹ ਇਹ ਕਹਿ ਰਿਹਾ ਸੀ ਵੀ ਉਹ ਸਾਡੇ ਅਸੈਟ ਨੇ ਔਰ ਜਦੋਂ ਵੀ ਕੋਈ ਇਸ ਕਿਸਮ ਦਾ ਹਮਲਾ ਹੁੰਦਾ ਹੈ, ਜੇ ਸਾਡੇ 'ਚ ਗਟਸ ਹੈਗੇ ਨੇ ਤੇ ਸਾਨੂੰ ਵਾਰ ਡਿਕਲੇਅਰ ਕਰ ਦੇਣੀ ਚਾਹੀਦੀ ਹੈ ਤਾਲਿਬਾਨ ਦੇ ਖਿਲਾਫ ਔਰ ਵੀ ਸ਼ੁੱਡ ਲੈਂਡ ਅਵਰ ਆਰਮੀ ਦੇ। ਉਹ ਕਹਿੰਦਾ ਵੀ 20,000 ਔਰ ਉਹ ਕਹਿੰਦਾ ਜੀ ਜੇ ਪਹਿਲਿਆਂ ਨੇ ਗਟਸ ਦਿਖਾਏ ਹੁੰਦੇ ਫੌਜ ਹੁੰਦੀ। ਔਰ ਉਦੋਂ ਬਾਰ-ਬਾਰ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੋਟ ਕਰ ਰਿਹਾ ਕਿ ਜੀ ਪਹਿਲਾਂ ਵੀ ਜਿਹੜਾ ਹੋਇਆ ਇਹ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਹੈ। ਔਰ ਬਾਕੀ ਉਹਨੇ ਉਹ ਪੁੱਛ ਰਿਹਾ ਉਹਨੂੰ ਸਵਾਲ ਕਰਨ ਵਾਲਾ ਕਿ ਵੀ ਇਹ ਨਹੀਂ ਹੋ ਸਕਦਾ ਕਿ ਵੀ ਜੇ ਅਸੀਂ ਇਵੇਂ ਹੈਲਪ ਕਰੀਏ ਔਰ ਅਲਟੀਮੇਟਲੀ ਉਹੀ ਤਾਲਿਬਾਨ ਜੇ ਪਾਕਿਸਤਾਨ 'ਚ ਅਲੱਗ ਖੈਬਰ ਪਖਤੂਨਖਵਾ ਸੂਬਾ ਔਰ ਪਾਕਿਸਤਾਨ, ਉਹ ਕਹਿੰਦਾ ਬਿਲਕੁਲ ਨਹੀਂ, ਸਾਨੂੰ ਕੀ ਦਿੱਕਤ ਹੈ, ਅਸੀਂ ਤੋੜ ਸਕਦੇ ਹਾਂ ਪਾਕਿਸਤਾਨ ਨੂੰ 4 ਸੂਬਿਆਂ 'ਚ। ਤੁਸੀਂ ਬਲੋਚਿਸਤਾਨ ਔਰ ਸਿੰਧ ਔਰ ਖੈਬਰ ਪਖਤੂਨਖਵਾ ਉਹਨਾਂ ਨੂੰ ਤੁਸੀਂ ਉਹਨਾਂ ਦੇ ਕਹਿੰਦਾ ਬੰਦੇ ਬੈਠੇ ਹੋਏ ਨੇ ਇੱਥੇ, ਉਹਨਾਂ ਦੀਆਂ ਜਲਾਵਤਨ ਸਰਕਾਰਾਂ ਨੂੰ ਖੜੀਆਂ ਕਰੋ, ਉਹਨਾਂ ਨੂੰ ਮਾਨਤਾ ਦਿਓ, ਪਾਕਿਸਤਾਨ ਨੂੰ ਜਿਹੜਾ ਆਸਾਨੀ ਨਾਲ ਤੋੜਿਆ ਜਾ ਸਕਦਾ। ਸੋ ਮਤਲਬ ਇਹ ਹੈ ਕਿ ਅਸੀਂ ਜਦੋਂ ਇਹ ਦੇਖਦੇ ਸੀ ਜਾਂ ਦੇਖਦੇ ਹਾਂ ਕਿ ਭਾਈ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਅਫਗਾਨਿਸਤਾਨ ਦੇ ਵਿੱਚ ਜਿਹੜੀਆਂ ਹੋਈਆਂ, ਕੀ ਇਸ ਤੋਂ ਬਾਅਦ ਭਾਰਤੀ ਹਕੂਮਤ ਜਾਂ RSS ਕਸ਼ਮੀਰ ਮੁੱਦੇ ਨੂੰ ਰਿਜ਼ੋਲਵ ਕਰਨ ਦੇ ਲਈ ਐਟਲੀਸਟ ਉਹਨਾਂ ਦਾ ਪ੍ਰੀ ਸਟੇਟਸ ਬਹਾਲ ਕਰਨ ਵੱਲ ਜਾਏਗੀ ਕਿ ਅਲਟੀਮੇਟਲੀ ਤਾਲਿਬਾਨ ਫੈਕਟਰ ਉਹਨੂੰ ਪ੍ਰਭਾਵਿਤ ਕਰੇਗਾ, ਜਾਂ ਜਿਵੇਂ ਕੁਝ ਸਿੱਖ ਚਿੰਤਕਾਂ ਵੱਲੋਂ ਦਾਨਿਸ਼ਵਰਾਂ ਵੱਲੋਂ ਇਹ ਸੀ ਕਿ ਜੀ ਹੋ ਸਕਦਾ ਹੈ ਭਾਰਤ ਸਰਕਾਰ ਸਿੱਖਾਂ ਨੂੰ ਐਨਗੇਜ ਕਰਕੇ ਕੋਈ ਕੰਸੈਸ਼ਨ ਦੇ। ਸੋ ਇਸ ਦੇ ਬਰਕਸ ਜੇ ਤੁਸੀਂ ਇਹਨਾਂ ਦੀ ਇਨਰ ਨੀਤੀ ਦੇਖੋ ਤੇ ਬੇਸ਼ੱਕ ਖਾਣਗੇ ਜੁੱਤੀਆਂ ਹੀ ਅਲਟੀਮੇਟਲੀ ਕਿਸੇ ਪਾਸੇ ਵੀ ਜਾਣ, ਲੇਕਿਨ ਇਹ ਗੱਲ ਦੱਸਦੀ ਹੈ ਕਿ ਭਾਈ ਇਸ ਸਾਰੀ ਗੇਮ ਚੋਂ ਬਾਹਰ ਹੋਣ ਤੋਂ ਬਾਅਦ ਕੋਈ ਜਿਹੜਾ ਅਕਲ ਦੀ ਦਵਾਈ ਇਹਨਾਂ ਨੇ ਨਹੀਂ ਖਾਧੀ ਹੈ, ਇਹ ਉਸੇ ਹੀ ਰਸਤੇ ਦੇ ਉੱਤੇ ਲਿਜਾਣਗੇ, ਉਹਦੇ ਚੋਂ ਨਿਕਲੇਗੀ ਤਾਂ ਇਹਨਾਂ ਦੀ ਤਬਾਹੀ ਔਰ ਸ਼ਾਇਦ ਜਿਹੜਾ ਸਾਡਾ ਕੁਝ ਪੋਜ਼ਿਟਿਵ ਨਿਕਲੇ। ਲੇਕਿਨ ਜੋ ਨਜ਼ਰ ਆ ਰਿਹਾ ਹੈ ਇਹ ਸਾਰੇ ਖਿੱਤੇ ਦੇ ਵਿੱਚ ਇਹਨਾਂ ਦੀ ਜਿਹੜੀ ਵੇਟ ਐਂਡ ਵਾਚ ਪਾਲਿਸੀ ਹੈ ਉਹ ਸ਼ਰਾਰਤ ਔਰ ਫਰਦਰ ਖੂਨਰੇਜ਼ੀ ਬਲੱਡ ਸ਼ੈਡ ਵਾਲੀਆਂ ਨੀਤੀਆਂ ਨੂੰ ਹੀ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਪਰਸਿਊ ਕਰਨਗੇ। ਇਹ ਉੱਥੇ ਹਾਲਾਤ ਨਾਰਮਲਾਈਜ਼ ਨਹੀਂ ਹੋਣ ਦੇਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।